पहली गल तां जेह्ड़ी नफरत पाई कि पाकिस्तान च रिस्पैक्ट नहीं मिलेगी कि है मैं सारे दसांगी कि बिल्कुल भी नहीं, सब बहुत प्यार वाले ने, बहुत रिस्पैक्ट कर रहे हैं, सेवा बड़ी अच्छी हो रही है, उम्मीद तो ज़्यादा मिल रहा है। ਸਰ ਅਸੀਂ ਇਹੀ ਦੇਖਣਾ ਹੈ ਜੀ, ਸਾਡੇ ਅਰਮਾਨ ਆਏ ਸੀਗੇ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰੀਏ, ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੀਏ। ਔਰ ਮੈਂ ਤੇ ਇੱਕ ਗੱਲ ਕਹਿਣਾ ਚਾਹਾਂਗਾ ਕਿ ਜੋ ਇੱਥੇ ਦੇ ਸੇਵਾਦਾਰ ਹੈਗੇ ਨੇ, ਜੋ ਸਾਡੇ ਮੁਸਲਿਮ ਭਰਾ ਨੇ ਜਾਂ ਜੋ ਸਾਡੇ ਪਾਕਿਸਤਾਨੀ ਭਰਾ, ਪੰਜਾਬੀ ਭਰਾ ਨੇ, ਸਾਡੇ ਤੋਂ ਵੱਧ ਚੜ੍ਹ ਕੇ ਸੇਵਾ ਕਰ ਰਹੇ ਨੇ। ਇਹ ਸੱਚਾਈ ਹੈਗੀ ਔਰ ਇਹ ਗੱਲ ਮੈਂ ਦਿਲੋਂ ਕਹਿ ਰਿਹਾ। ਆਪਣੇ ਆਪਣੇ ਵੀਜ਼ੇ ਅਪਲਾਈ ਕਰੋ ਤੇ ਬਾਬਾ ਜੀ ਦਰਸ਼ਨ ਪ੍ਰਾਪਤ ਕਰੋ। ਔਰ ਜਿਹੜੇ ਦਿਲਾਂ ਦੇ ਅੰਦਰ ਮੈਲ ਬਣਾਏ ਹੋਏ ਨੇ ਹਿੰਦੁਸਤਾਨ ਪਾਕਿਸਤਾਨ ਕਰਕੇ, ਉਹ ਸਭ ਮਿਟਾ ਦਿਓ। ਕੁਝ ਨਹੀਂ ਹੈ, ਸਭ ਰੰਗ ਇੱਕੋ ਨੇ। ਅੱਛਾ, ਤੇ ਬਹੁਤ ਵਧੀਆ ਦਰਸ਼ਨ ਲੱਗੇ, ਲਾਈਟਿੰਗ ਬਹੁਤ ਵਧੀਆ ਹੋ ਰੱਖੀ ਹੈ, ਲੰਗਰ ਪ੍ਰਸ਼ਾਦ ਸਭ ਵਧੀਆ ਹੈ ਤੇ ਮੈਨੇਜਮੈਂਟ ਬਹੁਤ ਵਧੀਆ ਹੈ। ਅੱਛਾ ਮੈਂ ਤੇ ਆਪਣੇ ਦਿਲ 'ਚ ਸਿਰਫ ਨਾਮ ਦੀ ਦਾਤ ਲੈਣ ਆਈ ਸੀ ਬਾਬੇ ਕੋਲੋਂ, ਔਰ ਮੇਰੇ ਦਿਲ ਦੀ ਇੱਛਾ ਪੂਰੀ ਹੋਈ। ਬਾਬਾ ਜੀ ਨੇ ਦਰਸ਼ਨ ਦਿੱਤੇ। सब बहुत अच्छे लोग ने, सब बहुत एकदम ऐसा लग ही नहीं रहा कि अपना देश छोड़ के हमें आए हैं। बहुत सब कोऑपरेटिव ने हर जगह, तो बहुत अच्छा लग रहा है, बहुत अच्छा। ਪੰਜਾਬੀ ਰੇਡੀਓ USA ਤੋਂ ਸਾਲ 2023 ਦੀ ਗੁਰਦੁਆਰਾ ਸ੍ਰੀ ਜਨਮ ਸਥਾਨ ਨਨਕਾਣਾ ਸਾਹਿਬ ਤੋਂ ਅਬਦੁਲ ਰਹਿਮਾਨ ਪੰਜਾਬੀ ਰੇਡੀਓ USA ਦੀ ਲਾਈਵ ਕਵਰੇਜ ਲੈ ਕੇ ਤੁਹਾਡੀ ਖਿਦਮਤ 'ਚ ਇੱਕ ਵਾਰੀ ਫਿਰ ਹਾਜ਼ਰ ਹੈ। ਤੇ ਸਾਡੇ ਕੀ ਉਹਦਾ ਨਾਮ ਆ, ਨਾਲ ਇੱਕ ਪੰਜਾਬੀ ਸਿੱਖ ਸੰਗਤ ਨੇ, ਅਸੀਂ ਉਹਨਾਂ ਕੋਲ ਪੁੱਛਦੇ ਹਾਂ, ਉਹਨਾਂ ਦਾ ਤਾਰਫ ਕਰਦੇ ਹਾਂ ਤੇ ਨਾਲ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਦੇ ਹਾਂ। ਜੀ ਸਰਦਾਰ ਜੀ, ਆਪਣਾ ਕੀ ਨਾਮ ਹੈ ਤੇ ਕਿੱਥੋਂ ਆਉਣਾ ਹੋਇਆ? ਸਤਿ ਸ਼੍ਰੀ ਅਕਾਲ ਜੀ, ਗੁਰਪ੍ਰੀਤ ਪਪਨੇਜਾ ਨਾਂ ਜੀ ਮੇਰਾ। ਅਸੀਂ ਦਿੱਲੀ ਤੋਂ ਆਏ ਹਾਂ ਜੀ। ਅੱਛਾ, ਤੇ ਤੁਸੀਂ ਦਿੱਲੀ ਤੋਂ ਆਏ ਹੋ ਤੇ ਉੱਥੋਂ ਤੁਸੀਂ ਕੀ ਸੋਚ ਕੇ ਆਏ ਹੋ, ਕੀ ਤੁਹਾਡੇ ਅਰਮਾਨ ਨੇ, ਉਹ ਜ਼ਰਾ ਤੁਸੀਂ ਸਾਡੇ ਜਿਹੜੇ ਵੇਖਣ ਵਾਲੇ ਲੋਕ ਆ ਤੇ ਸੁਣਨ ਵਾਲੇ ਲੋਕ ਆ ਉਹਨਾਂ ਨੂੰ ਬਿਆਨ ਕਰੋ। ਸਰ ਅਸੀਂ ਇਹੀ ਦੇਖਣਾ ਹੈ ਜੀ, ਸਾਡੇ ਅਰਮਾਨ ਆਏ ਸੀਗੇ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰੀਏ, ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੀਏ। ਕਈ ਸਾਲਾਂ ਤੋਂ ਸੁਣਦੇ ਆ ਰਹੇ ਹਾਂ ਨਨਕਾਣਾ ਸਾਹਿਬ ਦਾ, ਪਰ ਸਾਨੂੰ ਕਦੀ ਇਹ ਮੌਕਾ ਨਹੀਂ ਮਿਲਿਆ ਤੇ ਹੁਣ ਬਾਬਾ ਨੇ ਸਾਨੂੰ ਦਾਤ ਬਖਸ਼ੀ ਹੈ ਤੇ ਉਹਨਾਂ ਦਾ ਲੱਖ ਲੱਖ ਸ਼ੁਕਰਾਨਾ। ਅੱਛਾ, ਤੁਸੀਂ ਪਹਿਲੀ ਵਾਰੀ ਆਏ ਹੋ ਇਸ ਵਾਰ? ਅਸੀਂ ਪਹਿਲੀ ਵਾਰ ਆਏ ਹਾਂ ਜੀ। ਅੱਛਾ, ਤੇ ਤੁਸੀਂ ਕਿਉਂਕਿ ਸਾਡੇ ਨਾਲ ਹਮਸਾਇਆ ਦੇਸ਼ ਤੋਂ ਆਏ ਹੋ ਤੇ ਉੱਥੇ ਅਕਸਰ ਕੀ ਉਹਦਾ ਨਾਮ ਆ, ਇਹ ਕਿਹਾ ਜਾਂਦਾ ਕਿ ਉੱਥੇ ਜਾਓਗੇ ਪਾਕਿਸਤਾਨ ਪਤਾ ਨਹੀਂ ਕੀ ਹੋ ਜਾਏਗਾ। ਤੁਸੀਂ ਇੱਥੇ ਆ ਕੇ ਆਪਣੇ ਦਿਲ ਦੇ ਵਿੱਚ ਉਹ ਚੀਜ਼, ਡਰ ਜਾਂ ਉਹੋ ਜਿਹੀ ਕੋਈ ਚੀਜ਼ ਲਿਆਂਦੀ ਕਿ ਉਹ ਤੋਂ ਕੀ ਖਿਆਲ ਆ ਤੁਹਾਡਾ, ਉਹ ਤੋਂ ਇਲਾਵਾ ਤੁਹਾਡੇ ਕੀ ਖਿਆਲਾਤ ਹੈ? ਦੇਖੋ ਜੀ, ਜੋ ਉੱਥੇ ਕਿਹਾ ਜਾਂਦਾ ਹੈ ਉਹ ਸਿੱਧਾ ਸਾਨੂੰ ਇੱਥੇ ਕੋਈ ਸਰੋਕਾਰ ਨਹੀਂ ਦਿਖਿਆ। ਸਾਨੂੰ ਦਿੱਲੀ ਵਰਗਾ ਹੀ ਸਾਰਾ ਮਾਹੌਲ ਇੱਥੇ ਦਿਖ ਰਿਹਾ। ਔਰ ਮੈਂ ਤੇ ਇੱਕ ਗੱਲ ਕਹਿਣਾ ਚਾਹਾਂਗਾ ਕਿ ਜੋ ਇੱਥੇ ਦੇ ਸੇਵਾਦਾਰ ਹੈਗੇ ਨੇ, ਜੋ ਸਾਡੇ ਮੁਸਲਿਮ ਭਰਾ ਨੇ ਜਾਂ ਜੋ ਸਾਡੇ ਪਾਕਿਸਤਾਨੀ ਭਰਾ, ਪੰਜਾਬੀ ਭਰਾ ਨੇ, ਸਾਡੇ ਤੋਂ ਵੱਧ ਚੜ੍ਹ ਕੇ ਸੇਵਾ ਕਰ ਰਹੇ ਨੇ ਇੱਥੇ। ਇਹ ਸੱਚਾਈ ਹੈਗੀ ਔਰ ਇਹ ਗੱਲ ਮੈਂ ਦਿਲੋਂ ਕਹਿ ਰਿਹਾ। ਔਰ ਮੈਂ ਸਭ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਸੋਹਣਾ ਮੈਨੇਜਮੈਂਟ ਕੀਤਾ ਹੈ, ਕਿੰਨਾ ਸੋਹਣਾ ਦਰਬਾਰ ਸਜਾਇਆ ਹੋਇਆ ਹੈ, ਲੰਗਰ ਦੀ ਮੈਨੇਜਮੈਂਟ, ਖਾਣ ਪੀਣ ਦੀ ਮੈਨੇਜਮੈਂਟ, ਸੌਣ ਦੀ ਮੈਨੇਜਮੈਂਟ, ਬਹੁਤ ਵਧੀਆ ਪ੍ਰੋਗਰਾਮ ਕੀਤਾ ਜੀ, ਬਹੁਤ ਹੀ ਵਧੀਆ। ਐਸਾ ਬਾਬਾ ਜੀ ਦੀ ਕਿਰਪਾ ਹੈ ਜੀ। ਅੱਛਾ, ਤੁਸੀਂ ਤੇ ਆ ਕੇ ਇਹ ਆਪਣਾ ਆਨੰਦ ਪ੍ਰਾਪਤ ਕਰ ਰਹੇ ਹੋ ਇੱਥੇ, ਤੇ ਜਿਹੜੇ ਦਰਸ਼ਕ ਜਿਹੜੇ ਆ ਉਹ ਆਨਲਾਈਨ ਦੇਖ ਰਹੇ ਨੇ, ਇੰਡੀਆ ਤੋਂ ਦੇਖ ਰਹੇ ਨੇ, ਜਾਂ ਜਿਹੜੇ ਆ UK USA ਦੂਸਰੇ ਮੁਲਕਾਂ ਤੋਂ ਦੇਖ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਪੈਗਾਮ ਦਿਓਗੇ? ਕਿਹੋ ਜਿਹਾ ਮਾਹੌਲ, ਕੀ ਚੀਜ਼ਾਂ ਤੁਸੀਂ ਇੱਥੇ ਆਪਣੀ ਅੱਖੀ ਦੇਖਣ ਰਹੇ ਹੋ, ਉਹ ਲੋਕਾਂ ਨੂੰ ਆਪਣੇ ਦਿਲ ਦਾ ਹਾਲ ਬਿਆਨ ਕਰੋ। ਦੇਖੋ ਜੀ, ਆਪਣੀ ਅੱਖੀ ਅਸੀਂ ਦੇਖ ਰਹੇ ਹਾਂ ਕਿ ਹਰ ਸੰਗਤ ਇੱਥੇ ਵੱਧ ਚੜ੍ਹ ਕੇ ਹਿੱਸਾ ਲੈ ਰਹੀ ਹੈ। ਔਰ ਸਭ ਤੋਂ ਪਹਿਲੇ ਗੱਲ ਹੈ ਕਿ ਬਾਬਾ ਜੀ ਦਾ ਸ਼ੁਕਰਾਨਾ ਜਿਨ੍ਹਾਂ ਨੇ ਸਾਨੂੰ ਮੌਕਾ ਬਖਸ਼ਿਆ ਤੇ ਅਸੀਂ ਇੱਥੇ ਤੱਕ, ਇਸ ਧਰਤੀ ਤੇ ਪਹੁੰਚ ਸਕੇ ਹਾਂ। ਸਾਡੇ ਪੂਰਵਜ ਵੀ ਅਸੀਂ ਧਰਤੀ ਦੇ ਰਹੇ, ਪਾਕਿਸਤਾਨ ਦੇ ਹੀ, ਬਟ ਸਾਨੂੰ ਕਦੀ ਮੌਕਾ ਨਹੀਂ ਮਿਲਿਆ ਤੇ ਹੁਣ ਬਾਬੇ ਨਾਨਕ ਨੇ ਮਿਹਰ ਕੀਤੀ ਹੈ ਕਿ ਅਸੀਂ ਇੱਥੇ ਤੱਕ ਪਹੁੰਚ ਪਾਏ ਹਾਂ। ਔਰ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਆਉਂਦੇ ਸਾਲ ਵਿਸਾਖੀ ਤੇ ਚਾਹੇ ਅਗਲੇ ਸਾਲ ਆਪਣੇ ਆਪਣੇ ਵੀਜ਼ੇ ਅਪਲਾਈ ਕਰੋ ਤੇ ਬਾਬਾ ਜੀ ਦਰਸ਼ਨ ਪ੍ਰਾਪਤ ਕਰੋ। ਔਰ ਜਿਹੜੇ ਦਿਲਾਂ ਦੇ ਅੰਦਰ ਮੈਲ ਬਣਾਏ ਹੋਏ ਨੇ ਹਿੰਦੁਸਤਾਨ ਪਾਕਿਸਤਾਨ ਕਰਕੇ, ਉਹ ਸਭ ਮਿਟਾ ਦਿਓ। ਕੁਝ ਨਹੀਂ ਹੈ, ਸਭ ਰੰਗ ਇੱਕੋ ਨੇ। ਅੱਛਾ, ਤੇ ਦੂਸਰਾ ਇੱਕ, ਤੁਸੀਂ ਇੱਥੇ ਜਦੋਂ ਆ ਰਹੇ ਸੀਗੇ ਤੇ ਤੁਹਾਨੂੰ ਇੱਥੇ ਆਉਣ ਬਦਲੇ ਉਸ ਸਾਈਡ ਵੱਲੋਂ ਜਾਂ ਇਸ ਸਾਈਡ ਵੱਲੋਂ ਕੋਈ ਮੁਸ਼ਕਲਾਤ, ਕੋਈ ਪਰੇਸ਼ਾਨੀ ਵਗੈਰਾ ਹੋਈ ਆ ਤੇ ਉਹ ਤੁਸੀਂ ਸਾਂਝੀ ਕਰੋ। ਸਾਨੂੰ ਕੋਈ ਮੁਸ਼ਕਲਾਤ ਨਹੀਂ ਹੋਈ ਜੀ। ਸਾਨੂੰ ਬਾਰਡਰ ਸਿਕਿਉਰਿਟੀ ਫੋਰਸ ਨੇ ਬਹੁਤ ਅੱਛੀ ਤਰ੍ਹਾਂ ਟ੍ਰੀਟ ਕੀਤਾ। ਸਾਡੇ ਵਾਸਤੇ ਸਿਟਿੰਗ ਅਰੇਂਜਮੈਂਟ ਸੀਗੀਆਂ ਔਰ ਇਮੀਗ੍ਰੇਸ਼ਨ ਦੇ ਟਾਈਮ ਤੇ ਉਹਨਾਂ ਨੇ ਸਾਡੇ ਸਾਰੇ ਕਲੀਅਰੈਂਸ ਚੈੱਕ ਕੀਤੇ ਨੇ, ਸਾਡੇ ਡਾਕੂਮੈਂਟਸ ਚੈੱਕ ਕੀਤੇ ਔਰ ਬੜੀ ਤਸੱਲੀ ਨਾਲ। ਸੰਗਤ ਬਹੁਤ ਸੀਗੀ ਬਟ ਉਹਨਾਂ ਦੀ ਮੈਨੇਜਮੈਂਟ ਬਹੁਤ ਅੱਛੀ ਸੀ ਤੇ BSF ਵਾਲਿਆਂ ਨੇ ਬਹੁਤ ਅੱਛੀ ਤਰੀਕੇ ਨਾਲ ਸਾਰਾ ਕੰਮ ਕੀਤਾ। ਅੱਛਾ, ਤੇ ਤੁਸੀਂ ਆਪ ਵੀ ਆਏ ਹੋ ਤੇ ਨਾਲ ਤੁਹਾਡੀ ਫੈਮਿਲੀ ਵੀ ਆਈ ਹੈ, ਥੋੜਾ ਜਿਹਾ ਉਹਨਾਂ ਨਾਲ ਵੀ ਤਾਰਫ ਕਰ ਲੈਨੇ ਆ। ਹਾਂਜੀ, ਮੇਰਾ ਪਰਿਵਾਰ ਆਇਆ। ਤੁਸੀਂ ਆਪਣਾ ਨਾਮ ਦੱਸੋ। ਮੇਰਾ ਨਾਮ ਹਰਸ਼ਦੀਪ ਸਿੰਘ ਹੈ ਜੀ।
ਅੱਛਾ, ਤੇ ਤੁਸੀਂ ਇੱਥੇ ਆ ਕੇ ਕਿਹੋ ਜਿਹਾ ਆਨੰਦ ਪ੍ਰਾਪਤ ਕਰ ਰਹੇ ਹੋ? ਬਹੁਤ ਵਧੀਆ ਲੱਗ ਰਿਹਾ ਜੀ, ਪਹਿਲੀ ਵਾਰ ਆਏ ਹਾਂ। ਅੱਛਾ, ਨਹੀਂ ਵਧੀਆ ਤਾਂ ਲੱਗ ਰਿਹਾ। ਇੱਥੇ ਤੁਸੀਂ ਕੀ ਕੀਤਾ ਆ ਕੇ? ਕਿਹੜੀ ਕਿਹੜੀ ਚੀਜ਼ ਤੋਂ ਤੁਸੀਂ, ਕੀ ਉਹਦਾ ਨਾਮ ਆ, ਖੁਸ਼ ਹੋ? ਕਿਹੜੀ ਕਿਹੜੀ ਚੀਜ਼ ਤੁਸੀਂ ਪਹਿਲੀ ਵਾਰੀ ਵੇਖੀ ਆ? ਕੀ ਕੀ ਇੰਜੋਏ ਕੀਤਾ? ਬਾਬੇ ਦੇ ਦਰਸ਼ਨ ਕਿਵੇਂ ਦੇ ਲੱਗੇ ਤੁਹਾਨੂੰ? ਬਹੁਤ ਵਧੀਆ ਦਰਸ਼ਨ ਲੱਗੇ, ਲਾਈਟਿੰਗ ਬਹੁਤ ਵਧੀਆ ਹੋ ਰੱਖੀ ਹੈ, ਲੰਗਰ ਪ੍ਰਸ਼ਾਦ ਸਭ ਵਧੀਆ ਹੈ ਤੇ ਮੈਨੇਜਮੈਂਟ ਬਹੁਤ ਵਧੀਆ ਹੈ। ਅੱਛਾ ਅੱਛਾ। ਤੇ ਸਾਡੇ ਨਾਲ ਜਿਹੜੀ ਭੈਣ ਜੀ ਵੀ ਹੈ, ਉਹਨਾਂ ਦਾ ਵੀ, ਤੇ ਅਸੀਂ ਕੀ ਉਹਦਾ ਨਾਮ, ਉਹਨਾਂ ਨੂੰ ਵੀ ਪੁੱਛਦੇ। ਕੀ ਨਾਮ ਆਪਣਾ? अनु पपनेजा। ਅੱਛਾ, ਤੇ ਤੁਸੀਂ ਇੱਥੇ ਆਏ ਹੋ, ਕਈ ਵਾਰੀ ਇਹ ਆ ਕਿ ਜਿਹੜੀਆਂ ਖਵਾਤੀਨ ਆ ਖਾਸ ਕਰ, ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਦੂਸਰੇ ਮੁਲਕ ਜਾਈਏ, ਅਸੀਂ ਉੱਥੋਂ ਬਾਬੇ ਨਾਨਕ ਦੇ ਦੇਸ਼ ਚੋਂ ਆਹ ਚੀਜ਼ ਲਈਏ, ਆਹ ਚੀਜ਼ ਲਈਏ, ਤੇ ਉਹਦੇ ਲਈ ਤੁਸੀਂ ਕੀ ਉਹਦਾ ਨਾਮ ਆ, ਇੱਥੇ ਕੀ ਆਪਣੇ ਦਿਲ 'ਚ ਲੈ ਕੇ ਆਏ ਹੋ? ਤਾਂ ਕਿਆ ਉਹ ਚੀਜ਼ਾਂ ਪੂਰੀਆਂ ਹੋਈਆਂ? मैं तो अपने दिल च सिर्फ नाम दी दात लैन आई सी बाबे कोलों और मेरे दिल की इच्छा पूरी हुई, बाबा जी ने दर्शन दिते और मैं ही चाहांगी कि असी सारे नाम दी दात, अमृत वेले दी दात लैन आईए बाबा जी कोलों। उस तो ऊपर कुछ नहीं है। सानू सब नू दर्शन देन बाबा जी। और आज बाबा जी दा राती 12 बजे तो बर्थडे मनाया जाएगा। सब नू बहुत अच्छे दर्शन होन और बहुत बहुत शुकराना बाबा नानक दा, सानू इस लायक समझा, इस धरती ते बुलाया। ਅੱਛਾ, ਤੁਸੀਂ ਖਾਸ ਕਰ ਨਾ ਆਪਣੇ ਜਿਹੜੇ ਵੇਖਣ ਵਾਲੇ ਪੰਜਾਬੀ ਰੇਡੀਓ USA ਦੇ ਜਿਹੜੇ ਲੋਕ ਆ, ਉਹਨਾਂ ਨੂੰ ਇੱਥੇ ਜਿਹੜਾ ਤੁਹਾਨੂੰ ਪਿਆਰ ਮੁਹੱਬਤ ਮਿਲਿਆ, ਉਹ ਤੁਸੀਂ ਕਿੱਦਾਂ ਉਹਨਾਂ ਦੇ ਨਾਲ ਸਾਂਝਾ ਕਰੋਗੇ? सब बहुत अच्छे लोग ने, सब बहुत एकदम ऐसा लग ही नहीं रहा कि अपना देश छोड़ के एवं आए हैं। बहुत सब कोऑपरेटिव ने हर जगह तो, बहुत अच्छा लग रहा, बहुत अच्छा। ਅੱਛਾ, ਤਾਂ ਸਾਡੇ ਨਾਲ ਛੋਟੀ ਗੁੜੀਆ ਵੀ ਹੈ, ਉਹਨਾਂ ਦੇ ਨਾਲ ਵੀ ਤਾਰੀਫ ਕਰਦੇ ਹਾਂ। ਹਾਂਜੀ, ਕੀ ਨਾਮ ਹੈ ਤੁਹਾਡਾ? मन्नत पपनेजा। ਅੱਛਾ, ਤੁਸੀਂ ਜਾ ਕੇ ਇੱਥੋਂ ਜਿਹੜੀਆਂ ਜਿਹੜੀਆਂ ਚੀਜ਼ਾਂ ਦੇਖੀਆਂ, ਆਪਣੀਆਂ ਸਹੇਲੀਆਂ, ਆਪਣੇ ਦੂਸਰੇ ਸਾਥੀਆਂ ਦੇ ਨਾਲ ਕਿਵੇਂ ਸ਼ੇਅਰ ਕਰੋਗੇ? ਪਹਿਲੀ ਗੱਲ ਤਾਂ ਜਿਹੜੀ ਨਫ਼ਰਤ ਪਾਈ ਹੋਈ ਕਿ ਪਾਕਿਸਤਾਨ 'ਚ ਰਿਸਪੈਕਟ ਨਹੀਂ ਮਿਲੇਗੀ ਕੀ ਹੈ, ਮੈਂ ਸਾਰੇ ਦੱਸਾਂਗੀ ਕਿ ਬਿਲਕੁਲ ਵੀ ਐਵੇਂ ਨਹੀਂ ਹੈ। ਸਭ ਬਹੁਤ ਪਿਆਰ ਵਾਲੇ ਨੇ, ਬਹੁਤ ਰਿਸਪੈਕਟ ਕਰ ਰਹੇ, ਸੇਵਾ ਬੜੀ ਅੱਛੀ ਹੋ ਰਹੀ ਹੈ, ਉਮੀਦ ਤੋਂ ਜ਼ਿਆਦਾ ਮਿਲ ਰਿਹਾ ਹੈ। ਸਾਰੀ ਚੀਜ਼ਾਂ ਦੱਸਾਂਗੀ ਕਿ ਜਿਵੇਂ ਸਾਡੀ ਸੋਚ ਹੈ ਬਿਲਕੁਲ ਗਲਤ ਹੈ, ਇਹਦੇ ਬਾਰੇ 'ਚ ਸਭ ਕੁਝ ਬਹੁਤ ਬਹੁਤ ਚੰਗਾ ਹੈ। ਚਲੋ, ਬਾਬਾ ਤੁਹਾਨੂੰ ਬਾਰ-ਬਾਰ ਇਸ ਦਰ ਦੇ ਦਰਸ਼ਨਾਂ ਲਈ ਲੈ ਕੇ ਆਵੇ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਓਵਰ ਟੂ ਕੈਲੀਫੋਰਨੀਆ ਸਟੂਡੀਓ।